ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 22 ਅਕਤੂਬਰ 2020 7 ਕੱਤਕ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਵਿਊਅਰਸ ਅੱਜ 22 ਅਕਤੂਬਰ ਦਾ ਦਿਨ ਹੈ ਔਰ ਸਿੱਖ ਰਾਜ ਦੇ ਜੋ ਆਖਰੀ ਚਿਰਾਗ ਮਹਾਰਾਜਾ ਦਲੀਪ ਸਿੰਘ ਜੀ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਦਾ ਜਿਹੜਾ ਹੈ ਉਹ ਦਿਨ ਹੈ। ਸੋ ਠੀਕ 127 ਸਾਲ ਪਹਿਲਾਂ ਅੱਜ ਦੇ ਦਿਨ ਅੰਗਰੇਜ਼ਾਂ ਵੱਲੋਂ ਰਾਜ ਖੋ ਕੇ ਜਲਾਵਤਨ ਕੀਤੇ ਗਏ ਮਹਾਰਾਜਾ ਦਲੀਪ ਸਿੰਘ ਨੇ ਪੈਰਿਸ ਫਰਾਂਸ ਦੇ ਇੱਕ ਹੋਟਲ ਦੇ ਵਿੱਚ ਇੱਕ ਗੁਮਨਾਮ ਇਨਸਾਨ ਵਾਂਗ ਜਿਹੜਾ ਹੈ ਅਖੀਰਲਾ ਸਾਹ ਲਿਆ ਸੀ। ਰਾਜ ਭਾਗ ਮੰਨਣ ਵਾਲੀਆਂ ਕੌਮਾਂ ਅਤੇ ਗੁਲਾਮ ਕੌਮਾਂ ਵਿੱਚ ਬਸ ਇਹੀ ਫਰਕ ਹੈ। ਸੋ ਇਸ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਨਾਲ ਹੀ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪਿਛਲੇ 73 ਸਾਲ ਤੋਂ ਬ੍ਰਾਹਮਣਵਾਦ ਦੀ ਗੁਲਾਮੀ ਵਿੱਚ ਫਸੀ ਸਿੱਖ ਕੌਮ ਸਿਰਫ ਭਾਰਤ ਦੇ ਨਕਸ਼ੇ ਵਿੱਚ ਹੀ ਗੁਲਾਮ ਜਾਂ ਜ਼ੁਲਮ ਦਾ ਸ਼ਿਕਾਰ ਨਹੀਂ ਹੈ, ਸਗੋਂ ਡਾਇਸਪੋਰਾ ਵਿੱਚ ਬੈਠੀ ਸਿੱਖ ਕੌਮ ਦੇ ਉੱਤੇ ਵੀ ਲਗਾਤਾਰਤਾ ਨਾਲ ਭਾਰਤੀ ਅੰਬੈਸੀਆਂ ਤੇ ਕੌਂਸਲੇਟਾਂ ਵੱਲੋਂ ਜਾਸੂਸੀ ਕੀਤੀ ਜਾਂਦੀ ਹੈ। ਸੋ ਜਰਮਨ ਦੇ ਹਵਾਲੇ ਨਾਲ ਇੱਕ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਕਿ ਭਾਰਤੀ ਅੰਬੈਸੀ ਵੱਲੋਂ ਖੁੱਲ੍ਹੇ ਤੌਰ ਤੇ ਜਰਮਨ ਵਿੱਚ ਜਿਹੜੇ ਵਸਦੇ ਸਿੱਖਾਂ ਸੰਬੰਧੀ ਜਿਹੜੀ ਜਾਣਕਾਰੀ ਇਕੱਠੀ ਕਰਨ ਦੀ ਜਿਹੜੀ ਈਮੇਲ ਹੈ ਹਿੰਦੂ ਜਥੇਬੰਦੀਆਂ ਨੂੰ ਜਿਹੜੀ ਹੈ ਉਹ ਸਰਕੂਲੇਟ ਕੀਤੀ ਹੋਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਵੈਸੇ ਤਾਂ ਅਕਾਲ ਪੁਰਖ ਦਾ ਰੱਬ ਦਾ ਨਿਜ਼ਾਮ, ਉਸ ਦੇ ਵਿੱਚ ਕੌਣ ਅਰਸ਼ ਤੋਂ ਫਰਸ਼ ਤੇ ਡਿੱਗਿਆ ਜਾਂਦਾ ਹੈ, ਕੌਣ ਫਰਸ਼ ਤੋਂ ਅਰਸ਼ ਤੇ ਚੁੱਕਿਆ ਜਾਂਦਾ ਹੈ, ਇਹ ਰੱਬ ਦੀ ਰਜ਼ਾ ਵਿੱਚ ਹੁੰਦਾ ਹੈ। ਜੇ ਇਸ ਨੂੰ ਅਸੀਂ ਵੱਡੀ ਖੇਡ ਦੇਖੀਏ, ਗੁਰੂ ਸਾਹਿਬ ਫਰਮਾਉਂਦੇ ਨੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਦੁਨੀਆ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਸੀ ਉਹ ਕਿਵੇਂ ਲੱਖਪਤੀ ਕਰੋੜਪਤੀ ਬਣੇ ਔਰ ਕਿਹੜੇ ਉਹ ਜਿਹੜੇ ਇਸ ਮਾਣ ਦੇ ਵਿੱਚ ਸਨ ਕਿ ਸਾਡੇ ਬਰਾਬਰ ਦਾ ਕੋਈ ਨਹੀਂ ਹੈ, ਕਿਵੇਂ ਉਹ ਜਿਹੜੇ ਨੇ ਅਲਟੀਮੇਟਲੀ ਬੈਗਰ ਲੈਵਲ ਤੱਕ ਪਹੁੰਚੇ, ਉਹ ਮੰਗਦੇ ਦੇਖੇ ਗਏ। ਸੋ ਇਹ ਅਕਾਲ ਪੁਰਖ ਦਾ ਨਿਜ਼ਾਮ ਹੈ। ਪਰ ਫਿਰ ਵੀ ਇਨਸਾਨੀ ਅੱਖ, ਜਦੋਂ ਤੁਸੀਂ ਈਵਨ ਗ੍ਰੀਕ ਟ੍ਰੈਜਡੀਜ਼ ਦੀ ਗੱਲ ਹੁੰਦੀ ਹੈ ਵੈਸਟ ਦੇ ਲਿਟਰੇਚਰ ਦੇ ਵਿੱਚ, ਜਿਹਨੂੰ ਸਾਡੇ ਈਸਟ ਵਾਲੇ ਵੀ ਜਿਹਦਾ ਪ੍ਰਭਾਵ ਕਬੂਲਦੇ ਨੇ ਕਿ ਕਿਵੇਂ ਤੁਹਾਡੇ ਬਹੁਤ ਹੱਸਦੇ ਖੇਡਦੇ ਦਿਨ ਰੋਣ ਪਿੱਟਣ ਦੇ ਬਣ ਜਾਂਦੇ ਨੇ। ਬਿਲਕੁਲ, ਨੋ ਡਾਊਟ। ਕਿਵੇਂ ਸੈਪਰੇਸ਼ਨਸ ਹੁੰਦੀਆਂ, ਕਿਵੇਂ ਹੱਸਦੇ ਵਸਦੇ ਰੁਲ ਜਾਂਦੇ ਨੇ। ਔਰ ਜੇ ਇੰਡੀਵਿਜੂਅਲਸ ਦੇ ਨਾਲ ਇਵੇਂ ਹੁੰਦਿਆਂ ਸਾਡੀਆਂ ਅੱਖਾਂ ਦੇ ਵਿੱਚ ਅਥਰੂ ਲਿਆਂਦਾ ਹੈ ਜਾਂ ਅਸੀਂ ਉਸ ਸਾਰੇ ਨੂੰ ਮਹਿਸੂਸ ਕਰਦੇ ਹਾਂ, ਇਹ ਸੋਚਦੇ ਹਾਂ ਕਿ ਕਾਸ਼ ਇਹ ਇਵੇਂ ਇਹਨਾਂ ਨਾਲ ਨਾ ਹੋਇਆ ਹੁੰਦਾ, ਤੇ ਫਿਰ ਅਸੀਂ ਇਹ ਵੀ ਕਹਿੰਦੇ ਹਾਂ ਸ਼ੁਕਰ ਕਿ ਇਹ ਸਾਡੇ ਨਾਲ ਨਹੀਂ ਹੋਇਆ।
ਲੇਕਿਨ ਜਦੋਂ ਤੁਸੀਂ ਕੌਮਾਂ ਦੀ ਬਦਬਖਤੀ ਦੀ ਗੱਲ ਕਰਦੇ ਹੋ ਜਾਂ ਕੌਮਾਂ ਦੀ ਜ਼ਿੰਦਗੀ ਜਾਂ ਕੌਮਾਂ ਦੀ ਤਾਰੀਖ ਦੀ ਗੱਲ ਕਰਦੇ ਹੋ ਤਾਂ ਫਿਰ ਇਹੋ ਜਿਹੀਆਂ ਘਟਨਾਵਾਂ ਸਾਡੇ ਲਈ ਕਲੈਕਟਿਵ ਮੈਮਰੀ ਦੇ ਵਿੱਚ ਵੀ ਪਈਆਂ ਹੁੰਦੀਆਂ, ਦੁੱਖ ਵੀ ਦਿੰਦੀਆਂ ਨੇ। ਤੇ ਜਦੋਂ ਅਸੀਂ ਕੋਈ ਚੀਜ਼ ਹਾਸਲ ਕਰਦੇ ਹਾਂ, ਭਾਵੇਂ ਸਾਡੇ ਤੋਂ ਸਦੀਆਂ ਪਹਿਲਾਂ ਸਾਡੀ ਕੌਮ ਦੇ ਕਿਸੇ ਇਨਸਾਨ ਨੇ ਹਾਸਲ ਕੀਤੀ ਹੋਏ, ਉਹ ਕਲੈਕਟਿਵ ਪ੍ਰਾਈਡ ਵੀ ਹੁੰਦਾ ਹੈ। ਹੁਣ ਅੱਜ ਅਸੀਂ ਜਿਸ ਸ਼ਖਸੀਅਤ ਦਾ ਜ਼ਿਕਰ ਕਰ ਰਹੇ ਹਾਂ, ਮਹਾਰਾਜਾ ਦਲੀਪ ਸਿੰਘ, ਹਾਲਾਂ ਇੰਗਲੈਂਡ ਦੇ ਉਹਨਾਂ ਦੇ ਰਿਕਾਰਡ 'ਚ ਜਾਂ ਫਿਲਮ ਵੀ ਜਦੋਂ ਕੋਈ ਬਣਦੀ ਹੈ ਜਾਂ ਕੋਈ ਡਾਕੂਮੈਂਟਰੀਜ਼ ਨੇ, ਉਹਨਾਂ ਨੂੰ ਬਲੈਕ ਪ੍ਰਿੰਸ ਕਰਕੇ ਐਡਰੈਸ ਕੀਤਾ ਜਾਂਦਾ ਸੀ। ਲੇਕਿਨ ਨਾ ਤੇ ਉਹ ਪ੍ਰਿੰਸ ਸੀ, ਉਹ ਤਾਂ ਮਹਾਰਾਜਾ ਸੀ। ਔਰ ਅੰਗਰੇਜ਼ਾਂ ਦੀ ਡੈਫੀਨੇਸ਼ਨ ਦੇ ਲਈ, ਕਿਉਂਕਿ ਅਸੀਂ ਬਹੁਤ ਵਾਰ ਸਮਝਦੇ ਹਾਂ ਵੀ ਅਸੀਂ ਬਰਾਊਨ ਆ, ਪਰ ਉਹਨਾਂ ਲਈ ਜਿਹੜਾ ਨੌਨ ਵਾਈਟ ਹੈ ਉਹ ਸਾਰੇ ਬਲੈਕ ਨੇ। ਅਮਰੀਕਾ ਦੇ ਵਿੱਚ ਤਾਂ ਕਲਰਡ ਪੀਪਲ ਕਹਿ ਕੇ ਸਭ ਨੂੰ ਇੱਕ ਕੈਟਾਗਰੀ 'ਚ ਰੱਖਿਆ ਜਾਂਦਾ ਹੈ, ਤੇ ਉਹ ਕਲਰਲੈਸ ਨੇ, ਜਿਹਨੂੰ ਫਿਰੰਗ ਅਸੀਂ ਕਹਿੰਦੇ ਹਾਂ। ਫਿਰੰਗੀ ਇਹਦੇ ਤੋਂ ਹੀ ਬਣਿਆ, ਫਿਰੰਗ ਕੇ ਰੰਗ ਹੀ ਕੋਈ ਨਹੀਂ। ਲੇਕਿਨ ਗੱਲ ਸਿਰਫ ਬਲੈਕ ਪ੍ਰਿੰਸ ਜਾਂ ਮਹਾਰਾਜੇ ਦੇ ਵਿਚਾਲੇ ਫਰਕ ਦੀ ਨਹੀਂ ਹੈ। ਜੇ ਇੱਕ ਐਸਾ ਬੱਚਾ ਜਿਹੜਾ ਉਸ ਮਾਪਿਓ ਦੇ ਘਰ ਜੰਮਿਆ ਹੋਏ, ਜਿਹਦਾ ਬਾਪ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਉਸ ਦਾ ਜਿਹੜਾ ਬਾਦਸ਼ਾਹ ਹੋਏ, ਉਸ ਨੂੰ ਲੋਕਾਂ ਨੇ ਸ਼ੇਰੇ ਪੰਜਾਬ ਕਿਹਾ ਹੋਏ, ਦਰਾ ਖੈਬਰ ਤੋਂ ਲੈ ਕੇ ਤਿੱਬਤ ਤੱਕ ਔਰ ਸ਼ਿਕਾਰਪੁਰ ਤੋਂ ਲੈ ਕੇ ਸਤਲੁਜ ਦੇ ਕੰਢਿਆਂ ਤੱਕ ਜਿਸ ਦੀ ਬਾਦਸ਼ਾਹਤ ਹੋਏ, ਜਿਸ ਦਾ ਲੋਹਾ ਉਸ ਖਿੱਤੇ ਦੇ ਵਿੱਚ ਉਹ ਅੰਗਰੇਜ਼ ਜਿਨ੍ਹਾਂ ਦਾ ਸੂਰਜ ਅਜੇ ਬੇਸ਼ੱਕ ਚੜ੍ਹ ਬਹੁਤ ਪਾਸੇ ਰਿਹਾ ਸੀ, ਪਰ ਉਹਨਾਂ ਦਾ ਸੂਰਜ ਉੱਥੇ ਸਤਲੁਜ ਪਾਰ ਤੱਕ ਹੀ ਸੀ। ਇਧਰਲਾ ਪੰਜਾਬ ਸਾਰੇ ਦਾ ਸਾਰਾ ਅਜੇ ਉਹਨਾਂ ਦੇ ਉਸ ਪ੍ਰਭਾਵ ਤੋਂ ਆਜ਼ਾਦ ਸੀ। ਔਰ ਉਹ ਬੱਚਾ ਜਿਹੜਾ 10 ਮਹੀਨੇ ਦਾ ਹੋਏ ਤੇ ਉਸ ਦਾ ਬਾਪ ਤੁਰ ਜਾਏ, ਔਰ ਫਿਰ ਅਗਲੇ 5 ਸਾਲ ਤੱਕ ਪਹੁੰਚਦੇ ਆ ਉਸ ਬੱਚੇ ਦੀਆਂ ਅੱਖਾਂ ਸਾਹਮਣੇ ਕਿਵੇਂ ਉਸ ਦੇ ਭਰਾਵਾਂ ਦਾ ਕਤਲੇਆਮ ਔਰ ਇੱਕ ਖੂਨ ਦੀ ਹੋਲੀ ਲਾਹੌਰ ਦਰਬਾਰ 'ਚ ਖੇਡੀ ਜਾਂਦੀ ਹੋਏ, ਔਰ 5 ਸਾਲ ਦੀ ਉਮਰ 'ਚ ਉਹੀ ਹੋਣੀ ਉਹਨੂੰ ਬਾਦਸ਼ਾਹ ਦੇ ਤਖਤ ਤੇ ਬਿਠਾ ਦੇ, ਉਹਦੀ ਮਾਂ ਜਿਹੜੀ ਆ ਉਹ ਉਸ ਦੀ ਪ੍ਰਬੰਧਕ ਬਣ ਜਾਏ, ਔਰ ਫਿਰ ਕਿਵੇਂ ਉਹਦੀਆਂ ਅੱਖਾਂ ਸਾਹਮਣੇ ਉਹਦੀ ਮਾਂ ਨੂੰ ਧੂ ਕੇ ਗ੍ਰਿਫਤਾਰ ਕਰ ਲਿਆ ਜਾਏ 9 ਸਾਲ ਦੀ ਉਮਰ ਤੱਕ ਪਹੁੰਚਦੇ ਆ, ਔਰ ਮਾਂ ਪੁੱਤਰ ਦੀ ਉਹ ਸੈਪਰੇਸ਼ਨ ਫਿਰ ਕਈ ਦਹਾਕਿਆਂ ਦੀ ਬਣੇ, ਔਰ ਕਿਵੇਂ ਜਦੋਂ ਤੱਕ ਉਹ 11 ਸਾਲ ਦੀ ਉਮਰ ਤੱਕ ਪਹੁੰਚਦਾ ਹੈ ਉਹਨੂੰ ਉਸ ਧਰਤੀ ਤੋਂ ਅੱਡ ਕਰ ਦਿੱਤਾ ਜਾਏ। ਅਖੀਰਲਾ ਦਿਨ ਜਿਹੜਾ ਉਹ 29 ਮਾਰਚ 1849 ਦਾ ਪੰਜਾਬ ਦੀ ਧਰਤੀ ਤੇ ਬਿਤਾਏ, ਉਹਨੂੰ ਮਾਂ ਤੋਂ ਵੱਖ ਕਰ ਦਿੱਤਾ, ਰਾਜ ਖੋਹ ਤੋਂ ਵੱਖ ਕਰ ਦਿੱਤਾ, ਲੋਕਾਂ ਤੋਂ ਦੂਰ ਕਰ ਦਿੱਤਾ। ਯੂਪੀ ਦੇ ਵਿੱਚ ਫਤਿਹਪੁਰ ਚ ਲਿਜਾ ਕੇ 2-3 ਸਾਲ ਰੱਖ ਕੇ ਬ੍ਰੇਨ ਵਾਸ਼ਿੰਗ ਕੀਤੀ ਜਾਏ, ਉਹਦਾ ਉਹ ਧਰਮ ਵੀ ਉਹਦੇ ਤੋਂ ਖੋਹ ਲਿਆ ਜਾਏ, ਉਹਨੂੰ ਈਸਾਈ ਬਣਾ ਲਿਆ ਜਾਏ, ਤੇ ਜਦੋਂ ਉਹ 14 ਸਾਲ ਦੀ ਉਮਰ ਤੱਕ ਪਹੁੰਚੇ ਤੇ ਉਸ ਨੂੰ ਸਮੁੰਦਰੀ ਜਹਾਜ਼ ਤੇ ਲਿਆ ਕੇ ਇੰਗਲੈਂਡ ਲਿਆਂਦਾ ਜਾਏ, ਔਰ ਉਸ ਦੀ ਫਿਰ ਸਾਰੀ ਜਿਹੜੀ ਗਰੂਮਿੰਗ ਹੈ ਉਹ ਉਸ ਕਿਸਮ ਦੇ ਮਾਹੌਲ 'ਚ ਕੀਤੀ ਜਾਏ, ਨਾ ਉਹਨੂੰ ਪੰਜਾਬ ਦੇ ਲੋਕਾਂ ਦੇ ਨਾਲ ਕਦੇ ਵਾਪਸ ਬਣਨ ਦਿੱਤਾ ਜਾਏ। ਮਾਂ ਤੋਂ ਉਹਨੂੰ ਜਿਹੜਾ ਜਦੋਂ ਤੱਕ ਉਹ ਮਾਂ ਨਹੀਂ ਹੋ ਜਾਂਦੀ, ਔਰ ਉਹਦੀ ਮਾਂ ਦੀ ਇੱਕ ਆਪਣੀ ਕਹਾਣੀ ਹੈ ਜਿਹੜੀ ਕਿਵੇਂ ਉਹ ਸ਼ੇਖੂਪੁਰੇ ਦੇ ਕਿਲੇ 'ਚ ਕੈਦ ਕੀਤੀ ਜਾਂਦੀ ਹੈ ਅੰਗਰੇਜ਼ਾਂ ਵੱਲੋਂ, ਫਿਰ ਚਿਨਾਰ ਯੂਪੀ ਦੀ ਜਿਹੜੀ ਹੈ ਜੇਲ੍ਹ 'ਚ ਰੱਖੀ ਜਾਂਦੀ ਹੈ, ਕਿਵੇਂ ਉਹ ਵਣਜਾਰਨ ਦੇ ਭੇਸ ਦੇ ਵਿੱਚ ਉੱਥੋਂ ਦੌੜ ਕੇ ਨੇਪਾਲ 'ਚ ਜਾ ਕੇ ਸਿਆਸੀ ਸ਼ਰਨ ਲੈਂਦੀ ਹੈ, 12-13 ਸਾਲ ਉੱਥੇ ਉਹ ਗੁਜ਼ਾਰਦੀ ਹੈ, ਔਰ ਕਿਵੇਂ ਅਲਟੀਮੇਟਲੀ ਉਹ ਸਰੀਰਕ ਬਿਮਾਰ, ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ, ਤੇ ਪੁੱਤਰ ਜੇ ਵਿਆਹ ਲੈ ਕੇ ਜਿਹੜਾ ਉਹ ਸਾਰੇ ਹਾਲਾਤ 'ਚ ਉਹਦੀ ਆਪਣੀ ਕੀ ਦੁਨੀਆ ਬੀਤਦੀ ਹੈ, ਔਰ ਫਿਰ ਜੇ ਮਾਂ ਨੂੰ ਉਹ ਲੈ ਕੇ ਹੀ ਜਾਂਦਾ ਤੇ 2 ਸਾਲ ਦੇ ਵਿੱਚ ਮਾਂ ਜਿਹੜੀ ਆ ਉਹਨੂੰ ਸਮਝਾ ਦਿੰਦੀ ਹੈ ਵੀ ਤੂੰ ਕੀ ਸੀ ਤੇ ਤੈਨੂੰ ਬਣਾ ਕੀ ਦਿੱਤਾ, ਔਰ ਫਿਰ ਇਸ ਦੁਨੀਆ ਤੋਂ ਚਲੀ ਜਾਂਦੀ ਹੈ ਜਾਣ ਲੱਗਿਆ ਤਾਕੀਦ ਕਰਕੇ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਲੇਕਿਨ ਉਹ ਆਪਣੀ ਮਾਂ ਦੀ ਵਿਸ਼ ਵੀ ਪੂਰੀ ਨਹੀਂ ਕਰ ਸਕਦਾ, ਉਹਦੀ ਚਾਹਨਾ ਹੈ ਕਿ ਭਾਈ ਉਸ ਦੀ ਜਿਹੜੀ ਸਮਾਧ ਹੈ ਉਸ ਦਾ ਸੰਸਕਾਰ ਉਹਦੇ ਪਤੀ ਦੇ ਸਮਾਧ ਦੇ ਨਾਲ ਕੀਤਾ ਜਾਏ, ਲੇਕਿਨ ਉਹਨੂੰ ਉਹ ਪੰਜਾਬ ਆਉਣ ਦੀ ਇਜਾਜ਼ਤ ਨਹੀਂ ਦਿੰਦੇ, ਔਰ ਉਹ ਉੱਥੋਂ ਆਂਦਾ ਹੈ ਨਾਸਕ ਨਾਂ ਦੀ ਥਾਂ ਤੇ ਜਿਹੜਾ ਗੋਦਾਵਰੀ ਦੇ ਕੰਢੇ ਸੰਸਕਾਰ ਕਰਕੇ ਉੱਥੋਂ
ਉਹ ਵਾਪਸ ਮੁੜ ਜਾਂਦਾ ਹੈ, ਨਾ ਉਹ ਪੰਜਾਬ ਆ ਸਕਦਾ ਹੈ। ਬੇਸ਼ੱਕ ਉਹਦੀ ਕਹਾਣੀ ਉਹ ਵਾਪਸ ਆਪਣੇ ਧਰਮ ਵੱਲ ਵੀ ਮੁੜਦਾ ਹੈ, ਅੰਗਰੇਜ਼ਾਂ ਨੂੰ ਉਹ ਫਿਟਕਾਰਦਾ ਹੈ ਕਿ ਵੀ ਇਹ ਤੁਹਾਡਾ ਜਿਹੜਾ ਤੁਸੀਂ ਰਾਜ ਮੇਰਾ ਸੀ ਮੇਰੇ ਤੋਂ ਖੋਹ ਲਿਆ ਤੇ ਮੈਨੂੰ ਕਿੰਗਡਮ ਆਫ ਹੈਵਨ ਜਿਹੜਾ ਕ੍ਰਿਸਚੀਅਨਿਟੀ ਦਾ ਫੇਥ ਹੈ ਉਹਦਾ ਇਕਰਾਰ ਕੀਤਾ ਜਿਹੜਾ ਤੁਹਾਡੇ ਵੱਸ 'ਚ ਨਹੀਂ ਹੈ। ਉਹ ਵਾਪਸ ਵੀ ਮੁੜਦਾ ਹੈ। ਫਿਰ ਉਹਦੇ ਅੰਦਰ ਉਹ ਇੱਕ ਉਹਦੇ ਵਿਚਲਾ ਸਿੱਖ ਜਾਗਦਾ ਹੈ, ਬਾਗੀ ਜਾਗਦਾ ਹੈ। ਉਹ ਫਰਾਂਸ 'ਚ ਜਾਂਦਾ ਹੈ, ਰੂਸ 'ਚ ਜਾਂਦਾ ਹੈ ਕਿ ਵੀ ਮੈਂ ਲੜਨਾ ਹੈ ਤੁਹਾਡੇ ਖਿਲਾਫ। ਸਿੱਖਾਂ ਨੂੰ ਅਪੀਲ ਪੰਜਾਬ 'ਚ, ਪਰ ਪੰਜਾਬ ਤੱਕ ਉਹ ਪਹੁੰਚਦਾ ਨਹੀਂ ਹੈ। ਤੇ ਅੱਜ ਦੇ ਦਿਨ ਠੀਕ 127 ਸਾਲ ਪਹਿਲਾਂ ਇੱਕ ਗੁੰਮਨਾਮੀ ਦੀ ਹਾਲਤ 'ਚ ਕਿੱਥੇ ਕਈ ਵਰੇ ਉਹ ਫਰਾਂਸ ਔਰ ਰੂਸ ਦੀਆਂ ਗਲੀਆਂ ਦੇ ਵਿੱਚ ਖਾਕ ਛਾਣਦਾ ਰਿਹਾ ਤੇ ਅੱਜ ਦੇ ਦਿਨ ਉਹ 127 ਸਾਲ ਪਹਿਲਾਂ ਫਰਾਂਸ ਦੇ ਸ਼ਹਿਰ ਪੈਰਿਸ ਦੇ ਇੱਕ ਹੋਟਲ 'ਚ ਗੁੰਮਨਾਮੀ ਦੀ ਹਾਲਤ ਦੇ ਵਿੱਚ ਮਰ ਜਾਂਦਾ ਹੈ। ਹੁਣ ਇਹ ਗ੍ਰੀਕ ਟ੍ਰੈਜਡੀਜ਼ ਤਾਂ ਕਹਾਣੀਆਂ ਕਿੱਥੋਂ ਨਿਕਲਦੀਆਂ ਨੇ? ਇਹ ਟਰੂ ਕਹਾਣੀ ਉਸ ਬਦਬਖਤ ਦਲੀਪ ਸਿੰਘ ਦੀ ਹੈ ਜਿਸ ਦੀ ਮਾਂ ਜਿੰਦ ਕੌਰ ਜਿੰਦਾ ਉਸ ਜ਼ਮਾਨੇ ਦੀ ਏਸ਼ੀਆ ਦੀ, ਜਿਹਨੂੰ ਅੰਗਰੇਜ਼ਾਂ ਨੇ ਵੀ ਆਪਣੀਆਂ ਫਾਈਲ 'ਚ ਕਿਹਾ ਕਿ ਮੋਸਟ ਬਿਊਟੀਫੁਲ ਵੂਮਨ ਆਫ ਦਾ ਈਸਟ, ਜਿਹਦਾ ਬਾਪ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਸ ਦੇ ਤਲਵਾਰ ਦੇ ਬਲ ਨੂੰ, ਜਿਸ ਦੀ ਬਹਾਦਰੀ ਨੂੰ, ਜਿਸ ਦੇ ਅਦਲ ਨੂੰ, ਇਨਸਾਫ ਨੂੰ ਅੱਜ ਵੀ ਕੋਟ ਕੀਤਾ ਜਾਂਦਾ ਹੈ ਕਿ ਭਾਈ ਉਹਨੇ ਕਿਵੇਂ ਅੱਡ-ਅੱਡ ਕੌਮਾਂ ਨੂੰ ਇੱਕ ਝੰਡੇ ਥੱਲੇ ਲਿਆਂਦਾ, ਕਿਵੇਂ ਪੰਜਾਬ ਦੀ ਧਰਤੀ ਦੇ ਉੱਤੇ, ਜਿਸ ਬਾਰੇ ਜਦੋਂ ਸ਼ਾਹ ਮੁਹੰਮਦ ਇੱਕ ਮੁਸਲਮਾਨ ਕਿੱਸਾਕਾਰ ਪੰਜਾਬੀ ਕਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਟ੍ਰਿਬਿਊਟ ਦਿੰਦਾ ਤੇ ਫਿਰ ਉਹ ਉਸ ਹੱਦ ਤੱਕ ਜਾਂਦਾ ਹੈ ਜਿਹੜੇ ਲਫ਼ਜ਼ ਸ਼ਾਇਦ ਕੋਈ ਹੋਰ ਨਾ ਕਹਿ ਸਕਦਾ ਹੈ, ਜਦੋਂ ਉਹ ਇਹ ਕਹਿੰਦਾ ਹੈ ਕਿ ਭਾਈ ਇਸ ਧਰਤੀ ਦਾ, ਇਹ 5 ਦਰਿਆਵਾਂ ਦਾ ਸ਼ੇਰੇ ਪੰਜਾਬ, ਔਰ ਜਿਸ ਨੂੰ ਉਹਨੇ ਕਿਹਾ ਕਿ ਵੀ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਇਹ ਲੰਬੀ ਉਹਨਾਂ ਦੀ ਨਜ਼ਮ ਹੈ। ਲੇਕਿਨ ਇਸ 'ਚ ਸ਼ਾਹ ਮੁਹੰਮਦਾ ਜਾਨ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ, ਜਿਹਦਾ ਉਹ ਬਾਪ ਹੈ, ਜਿਹੜੀ ਜਿੰਦਾ ਹੈ ਉਹਦੀ ਮਾਂ, ਔਰ ਕਿਵੇਂ ਸੋਹਣ ਸਿੰਘ ਸੀਤਲ ਇੱਕ ਬਹੁਤ ਚੰਗੇ ਨਾਵਲਕਾਰ, ਕਿੱਸਾਕਾਰ, ਢਾਡੀ ਹੋਏ ਨੇ। ਔਰ ਜਦੋਂ ਤੁਸੀਂ 9ਵੀਂ 10ਵੀਂ ਪਾਸ ਕਰਦੇ ਹੋ, ਹੁਣ ਤਾਂ ਪਤਾ ਨਹੀਂ ਕਲਚਰ ਹੀ ਡਿਫਰੈਂਟ ਹੋ ਗਿਆ, ਇਹਨੇ ਇੰਟਰਨੈਟ ਨੇ ਔਰ ਫੇਸਬੁੱਕ ਤੇ ਟਿਕਟੌਕ ਤੇ ਉਹਨਾਂ ਨੇ ਬਦਲ ਦਿੱਤਾ ਹੈ। ਲੇਕਿਨ ਜਿਹੜੇ ਵੀ ਬੱਚੇ ਆਪਣੇ ਸਿਲੇਬਸ ਤੋਂ ਬਿਨਾਂ ਪੰਜਾਬੀ ਦਾ ਲਿਟਰੇਚਰ ਪੜ੍ਹਦੇ ਸੀ, ਇਹ ਇੱਕ ਕਿਤਾਬ ਜਿਸ ਤੋਂ ਸ਼ਾਇਦ ਹਰ ਜਿਹੜਾ ਬੱਚਾ ਬੱਚੀ ਉਹਦੀਆਂ ਅੱਖਾਂ 'ਚੋਂ ਅਥਰੂ ਤ੍ਰਿਪਤ ਵਗਦੇ ਸੀ, ਉਹ ਕਿਤਾਬ ਉਹਨਾਂ ਦੀ ਸੋਹਣ ਸਿੰਘ ਸੀਤਲ ਦੀ ਦੁਖੀਏ ਮਾਂ ਪੁੱਤ। ਇਨ ਦੋਨਾਂ ਦੀ ਕਹਾਣੀ, ਇੱਕ ਪਾਸੇ ਜਿੰਦਾਂ ਦੀ ਕਹਾਣੀ ਹੈ, ਇੱਕ ਪਾਸੇ ਦਲੀਪ ਸਿੰਘ ਦੀ ਕਹਾਣੀ ਹੈ। ਔਰ ਇਸ ਨੂੰ ਸੋਹਣ ਸਿੰਘ ਸੀਤਲ ਨੇ ਆਪਣੇ ਇਸ ਕਪਲੇਟ ਦੇ ਵਿੱਚ ਬੰਦ ਕੀਤਾ, ਜੋ ਉੜਦੇ ਅਰਸ਼ ਤੇ ਪਲਾਂ 'ਚ ਪਟਕਦੇ ਫਰਸ਼ ਤੇ ਵੇਖੇ, ਜੋ ਉੜਦੇ ਅਰਸ਼ ਤੇ ਪਲਾਂ 'ਚ ਪਟਕਦੇ ਫਰਸ਼ ਤੇ ਵੇਖੇ, ਤੇ ਪੈਰਾਂ ਵਿੱਚ ਰੁਲਦੇ ਕਈ ਚੜੇ ਅਸਮਾਨ ਵੇਖੇ ਨੇ, ਤਖਤ ਤੇ ਬੈਠਿਆ ਹੈ ਵੇਖਿਆ ਬੇਘਰੇ ਗੁਲਾਮਾਂ ਨੂੰ, ਤੇ ਮੰਗਦੇ ਭੀਖ ਗਲੀਆਂ ਵਿੱਚ ਕਈ ਸਨਮਾਨ ਵੇਖੇ ਨੇ। ਸੋ ਇਹ ਅਰਸ਼ ਤੋਂ ਫਰਸ਼ ਦੀ ਕਹਾਣੀ ਵੀ ਹੈ, ਟ੍ਰੈਜਡੀ ਵੀ ਹੈ, ਔਰ ਅਲਟੀਮੇਟਲੀ ਉਹ ਦਲੀਪ ਸਿੰਘ ਜਿਹੜਾ ਇਹ ਸਿੱਖਦਾ ਰਿਹਾ ਕਿ ਮੈਂ ਆਪਣੀ ਧਰਤੀ ਤੇ ਜਾਣਾ ਹੈ, ਆਪਣੇ ਲੋਕਾਂ ਕੋਲ ਜਾਣਾ ਹੈ, ਔਰ ਉਸ ਦੀ ਬਾਗੀ ਸਪਿਰਿਟ ਵੀ ਉਸ ਨੂੰ ਜਿਹੜੀ ਹੈ ਉਹ ਇਸ ਪਾਸੇ ਲਿਆਂਦੀ ਰਹੀ। ਲੇਕਿਨ ਅਲਟੀਮੇਟਲੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਉਹ ਇਸ ਦੁਨੀਆ ਤੋਂ ਅਨਵੈਪਡ, ਅਨਆਨਰਡ ਐਂਡ ਅਨਸੰਗ ਗਏ। ਹੁਣ ਮੈਂ ਨਿੱਜੀ ਤੌਰ ਤੇ ਕੋਈ ਰਾਜਿਆਂ ਮਹਾਰਾਜਿਆਂ ਦਾ ਐਡਮਾਇਰਰ ਨਹੀਂ ਹੈ, ਨਾ ਹੀ ਉਸ ਕਿਸਮ ਦਾ ਸਿਸਟਮ ਜਿਹੜਾ ਹੈ ਉਹ ਕੋਈ ਸਿੱਖ ਫਿਲਾਸਫੀ ਦੇ ਨਾਲ ਜੁੜਿਆ ਹੋਇਆ। ਲੇਕਿਨ ਅਸੀਂ ਕਿਉਂ ਅੱਜ ਵੀ ਜਦੋਂ 29 ਜੂਨ ਦਾ ਦਿਨ ਹੁੰਦਾ ਤੇ ਸਿੱਖ ਜਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਲਾਹੌਰ 'ਚ ਜਾਂਦੇ ਨੇ, ਰਣਜੀਤ ਸਿੰਘ ਦੀ ਬਰਸੀ ਮਨਾਈ ਜਾਂਦੀ ਹੈ, ਤੇ ਅੱਜ ਵੀ ਜਦੋਂ ਅਸੀਂ 22 ਅਕਤੂਬਰ 1893 ਦੀ ਗੱਲ ਕਰ ਰਹੇ ਹਾਂ ਕਿ 127 ਸਾਲ ਪਹਿਲਾਂ ਲਾਸਟ ਉਹ ਅਖੀਰਲਾ ਚਿਰਾਗ ਬੁਝਿਆ, ਤੇ ਇਹ ਗੱਲ ਕੱਲੀ ਮਹਾਰਾਜਾ ਰਣਜੀਤ ਸਿੰਘ ਜਾਂ ਜਿੰਦ ਕੌਰ ਜਾਂ ਦਲੀਪ ਸਿੰਘ ਦੀ ਕਹਾਣੀ ਨਹੀਂ ਹੈ। ਇਹ ਸਿੱਖ ਰਾਜ ਦੀ, ਸਿੱਖ ਕੌਮ ਦੀ
ਗੁਆਚੀ ਸੋਵਰਨਿਟੀ ਦੀ ਕਹਾਣੀ ਹੈ, ਬਾਦਸ਼ਾਹ ਦੀ ਕਹਾਣੀ ਹੈ, ਬੇਘਰੇ ਹੋਣ ਦੀ ਕਹਾਣੀ ਹੈ। ਜੀ ਔਰ ਇਹ ਇੱਕ ਦੂਸਰੀ ਟ੍ਰੈਜੇਡੀ, ਇੱਕ ਤਾਂ ਜੋ ਅੰਗਰੇਜ਼ਾਂ ਨੇ ਜਿਸ ਕਿਸਮ ਦਾ, ਉਹਨਾਂ ਨੇ ਕੋਈ ਇਹ ਨਹੀਂ ਵੀ ਇੱਥੇ ਸਾਰੀਆਂ ਟ੍ਰੀਟੀਜ਼ ਤੋੜੀਆਂ, ਧੋਖਾ ਕੀਤਾ, ਨਾਬਾਲਗ ਨੂੰ ਆਪਣਾ ਗਾਰਡੀਅਨ ਬਣ ਕੇ ਬੈਠੇ ਔਰ ਫਿਰ ਆਪ ਹੀ ਦੂਸਰੀ ਐਂਗਲੋ ਸਿੱਖ ਵਾਰ ਕਰਵਾਈ, ਆਪ ਹੀ ਉਹਨੂੰ ਜਿਹੜਾ ਹੈ ਉਹ ਜਲਾਵਤਨ ਕਰਕੇ ਐਗਜ਼ਾਈਲ ਚ ਲੈ ਗਏ। ਲੇਕਿਨ ਇਹ ਕਹਾਣੀ ਉਹਨਾਂ ਨੇ ਹਰ ਥਾਂ ਰਿਪੀਟ ਕੀਤੀ ਹੈ। ਜੇ ਅਸੀਂ ਕੁੱਲ ਮਿਲਾ ਕੇ ਉੱਥੋਂ ਦੇ ਖਿੱਤੇ ਦੇ ਵਿੱਚ ਹੀ ਨਹੀਂ, ਦੁਨੀਆ 'ਚ, ਅਫਰੀਕਾ ਦੇ ਵਿੱਚ, ਸਾਊਥ ਅਮਰੀਕਾ ਤੋਂ ਲੈ ਕੇ ਸਾਰੀਆਂ ਕਲੋਨੀਅਲ ਪਾਵਰਸ ਦੀ ਕਹਾਣੀ ਹੈ। ਪਰ ਜੇ ਕੌਮ ਦੀ ਅਸੀਂ ਟ੍ਰੈਜੇਡੀ ਦੇਖੀਏ, ਠੀਕ ਹੈ ਉਹ ਜ਼ਮਾਨੇ 18ਵੀਂ ਸਦੀ ਬਾਹੂਬਲ ਤਾਕਤ ਦੇ ਨਾਲ ਤੁਸੀਂ ਰਾਜ ਲੈਂਦੇ ਸੀ, ਪਰ 1849 ਜਾਣ ਤੋਂ ਬਾਅਦ ਸਾਡੇ ਕੋਲ ਅਸੀਂ ਉਸ ਤਰਤੀਬ 'ਚ ਚੱਲਦੇ ਚੱਲਦੇ 1920 ਤੱਕ ਪਹੁੰਚਦੇ ਐਜ਼ ਏ ਨੇਸ਼ਨ, ਐਜ਼ ਏ ਪੀਪਲ। ਫਿਰ ਸੈਪਰੇਟ ਇਲੈਕਟੋਰੇਟ 1930 'ਚ ਮਿਲਦਾ ਹੈ, ਮੁਸਲਮਾਨਾਂ ਦਾ ਆਪਣਾ ਇਲੈਕਟੋਰੇਟ ਹੈ, ਸਿੱਖਾਂ ਦਾ ਆਪਣਾ, ਹਿੰਦੂਆਂ ਦਾ ਆਪਣਾ। ਫਿਰ ਅਸੀਂ ਤੀਸਰੀ ਧਿਰ ਹੈ, ਟ੍ਰਾਂਸਫਰ ਆਫ ਪਾਵਰ ਵੇੜੇ। ਸੋ ਸਾਡੀ ਕੌਮ ਜਿਹੜੀ ਕਿ ਉੱਥੇ ਜਿਨ੍ਹਾਂ ਦਾ ਹਿਸਟੋਰੀਕਲ ਔਰ ਓਵਰਆਲ ਵੀ ਉਹ ਬ੍ਰਿਟਿਸ਼ ਆਰਮੀ 'ਚ ਕੰਟਰੀਬਿਊਸ਼ਨ ਹੋਏ, ਐਗਰੀਕਲਚਰ 'ਚ ਹੋਏ, ਸਾਰੇ ਪੁਆਇੰਟ ਸਾਡੇ ਕੇਸ ਨੂੰ ਪੁਖਤਾ ਕਰਦੇ ਸੀ। ਪਰ ਅਸੀਂ ਉਸ 1947 ਦੇ ਦੌਰ 'ਚ ਸਾਡੀ ਨਾਅਹਿਲ ਲੀਡਰਸ਼ਿਪ ਆਪਣਾ ਘਰ ਲੈਣ ਦੇ ਵਿੱਚ ਤਾਂ ਅਸਮਰੱਥ ਹੋਈ, ਲੇਕਿਨ ਇੱਕ ਅੰਗਰੇਜ਼ਾਂ ਦੀ ਗੁਲਾਮੀ 'ਚੋਂ ਨਿਕਲ ਕੇ ਉਹਨਾਂ ਬ੍ਰਾਹਮਣਵਾਦੀਆਂ ਦੀ ਗੁਲਾਮੀ ਦੇ ਵਿੱਚ ਅਸੀਂ ਆ ਕੇ ਫਸੇ, ਜਿਸ ਦੀ ਕਹਾਣੀ ਜਿਹੜੀ ਹੈ ਅਸੀਂ ਹਰ ਰੋਜ਼ ਹੀ ਬਿਆਨ ਕਰਦੇ ਹਾਂ ਇਹਨਾਂ 72-73 ਸਾਲਾਂ ਦੀ। ਔਰ ਇੱਕ ਪਿਕਚਰ ਜਿਹੜੀ ਕਿ ਇੱਕ ਪਾਸੇ ਤਿਹਾੜ ਜੇਲ੍ਹ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੇ ਔਰ ਦੂਸਰੇ ਪਾਸੇ ਜਦੋਂ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਲਈ ਸਿੱਖ ਜੂਝ ਰਹੇ ਨੇ, ਤੇ ਉਦੋਂ ਬਾਬਾ ਸੋਹਣ ਸਿੰਘ ਭਕਨਾ ਔਰ ਇੱਕ ਹੋਰ ਸਿੰਘ ਉਹਨਾਂ ਦੇ ਨਾਲ ਜਿਹੜੇ ਨੇ ਉਹ ਕਾਲੇ ਪਾਣੀ ਦੀ ਜੇਲ੍ਹ 'ਚ ਨੇ। ਔਰ ਉਹਦੇ ਥੱਲੇ ਕੈਪਸ਼ਨ ਸੀ ਕਰਮ ਸਿੰਘ ਚੀਮਾ ਔਰ ਉਹਦੇ ਲਈ ਜਿਹੜਾ ਉਹ ਕੈਪਸ਼ਨ ਸੀ ਉਹਦੇ ਥੱਲੇ, ਸਿੱਖਾਂ ਲਈ ਆਜ਼ਾਦੀ ਬਸ ਇੰਨੀ ਕਹਿ, ਪਹਿਲਾਂ ਕਾਲੇ ਪਾਣੀ ਲੈ ਕੇ ਜਾਂਦੇ ਸੀ, ਹੁਣ ਦਿੱਲੀ 'ਚ ਜ਼ੁਲਮ ਹੁੰਦਾ ਹੈ। ਅੱਜ ਵੀ ਉਹੀ ਬਰਾਬਰੀ, ਇੱਕ ਪਾਸੇ ਗੁਲਾਮੀ ਦੀਆਂ ਬੀੜੀਆਂ, ਤੇ ਉਦੋਂ ਵੀ ਅਸੀਂ ਬਾਗੀ ਤੇ ਅੱਜ ਵੀ ਬਾਗੀ। ਦਰਸ਼ਕ ਉਸ ਪਿਕਚਰ ਨੂੰ ਸਕਰੀਨ ਤੇ ਦੇਖ ਸਕਦੇ ਨੇ। ਸੋ ਇਹ ਜਦੋਂ ਤੁਸੀਂ ਇਸ ਗੁਲਾਮੀ ਦੀ ਸ਼ਿੱਦਤ ਨੂੰ ਮਹਿਸੂਸ ਕਰਦੇ ਹੋ ਔਰ ਰੋਜ਼ਾਨਾ ਦੇਖ ਰਹੇ ਹੋ, ਅਸੀਂ ਕਿਸਾਨਾਂ ਦੀ ਗੱਲ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਉਹਨੂੰ ਤੀਸਰੇ ਸੈਗਮੈਂਟ 'ਚ ਕਰਾਂਗੇ, ਰੋਜ਼ਾਨਾ ਕਰਦੇ ਹਾਂ ਔਰ ਉਸ ਦਰਦ ਨੂੰ, ਪੀੜ ਨੂੰ ਮੈਂ ਹਰ ਪਲ ਮਹਿਸੂਸ ਕਰਦਾ। ਇਹ ਬੇਬਸੀ ਹੈ, ਇਹ ਨਹੀਂ ਹੈ ਕਿ ਵੀ ਉਹ ਠੀਕ ਹੈ ਉਹ ਸਾਡੇ ਯੋਧੇ ਨੇ, ਖਲੋਣਗੇ, ਲੜਨਗੇ, ਅਲਟੀਮੇਟਲੀ ਅਸੀਂ ਅੱਗੇ ਜਾਵਾਂਗੇ। ਪਰ ਜਦੋਂ ਅਸੀਂ ਇਤਿਹਾਸ ਦੇ ਵਿੱਚ ਮੌਕੇ ਗਵਾਉਣ ਦੀ ਗੱਲ ਕਰਦੇ ਔਰ ਫਿਰ ਆਪਣੀ ਇੱਕ ਬੇਬਸੀ ਨਜ਼ਰ ਆਉਂਦੀ ਹੈ, ਤੇ ਇਹ ਪੀੜ ਬੇਬਸੀ ਦੀ ਹੁੰਦੀ ਹੈ। ਔਰ ਗੱਲ ਇਹ ਨਹੀਂ ਹੈ ਕਿ ਵੀ ਅਸੀਂ ਉਸ ਧਰਤੀ ਤੇ ਹੀ ਗੁਲਾਮ ਹੈ ਜਾਂ ਉੱਥੇ ਸਾਡਾ ਆਪਣੇ ਹੱਕ ਨਹੀਂ ਨੇ, ਜਾਂ ਅੱਜ ਸਾਨੂੰ ਫਿਜ਼ੀਕਲ ਜੈਨੋਸਾਈਡ, ਸਟੈਟਿਸਟੀਕਲ ਜੈਨੋਸਾਈਡ, ਇਕਨੋਮਿਕਲ ਜੈਨੋਸਾਈਡ, ਕਲਚਰਲ ਜੈਨੋਸਾਈਡ, ਹਰ ਕਿਸਮ ਦੀ ਨਸਲਕੁਸ਼ੀ ਹੈ। ਪਰ ਜਿਹੜੇ ਅਸੀਂ ਉਹਨਾਂ ਦੀ ਉਸ ਕੈਦ ਚੋਂ ਨਿਕਲ ਕੇ ਦੁਨੀਆ ਭਰ ਦੇ ਵਿੱਚ ਆ ਕੇ ਬੈਠ ਗਏ, 5 ਮਿਲੀਅਨ ਸਿੱਖ ਡਾਇਸਪੋਰਾ, ਕਿਵੇਂ ਇਹ ਸਾਨੂੰ ਗੁਲਾਮ ਬਣਾਉਣ ਵਾਲੇ ਇਹਨਾਂ ਮੁਲਕਾਂ ਦੇ ਵਿੱਚ ਵੀ ਸਾਨੂੰ ਆਜ਼ਾਦ ਨਹੀਂ ਸੋਚਣ ਦੇਣਾ ਚਾਹੁੰਦੇ, ਸਾਡੇ ਤੇ ਖੌਫ ਦੀ ਤਲਵਾਰ ਲਟਕਾ ਕੇ ਰੱਖੀ ਹੋਈ ਹੈ। ਕਿਵੇਂ ਇਹਨਾਂ ਨੇ ਸਾਨੂੰ ਇਸ ਸਾਰੇ ਪਿਛਲੇ, ਖਾਸ ਤੌਰ ਤੇ ਜੂਨ 84 ਤੋਂ ਬਾਅਦ ਉਹ ਇੰਡੀਅਨ 에ਅਰਲਾਈਨ ਦੇ ਜਹਾਜ਼ ਦਾ ਹਾਦਸਾ ਕਰਵਾਉਣਾ ਹੋਏ, ਦੁਨੀਆ 'ਚ ਹੋਰ ਇਸ ਕਿਸਮ ਦੀਆਂ ਵਾਇਲੈਂਟ ਘਟਨਾਵਾਂ, ਔਰ ਅਲਟੀਮੇਟਲੀ ਉਹਨੂੰ ਸਾਡੇ ਸੰਘਰਸ਼ ਸਿੱਖ ਕੌਮ ਦਾ ਇਮੇਜ ਖਰਾਬ ਕਰਨ ਦੇ ਲਈ ਵਰਤਦੇ ਨੇ। ਪਰ ਕਿਵੇਂ ਇਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ ਲਗਾਤਾਰਤਾ ਦੇ ਨਾਲ ਸਿੱਖਾਂ ਦੇ ਉੱਤੇ ਸਪਾਈਂਗ ਕਰਦੇ ਨੇ, ਜਸੂਸੀ ਕਰਦੇ ਨੇ, ਉਹਨਾਂ ਦੀਆਂ ਲਿਸਟ ਅਪਡੇਟ ਕਰਦੇ ਨੇ, ਬਲੈਕ ਲਿਸਟਾਂ ਤੇ ਬਣਾਈਆਂ ਹੀ ਹੋਈਆਂ। ਪੰਜਾਬ ਵਿਚਲੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਾਣੂ ਨੇ ਉਹਨਾਂ ਨੂੰ ਤੰਗ ਕਰਦੇ ਨੇ, ਕਿੰਨੀਆਂ ਉਦਾਹਰਨਾਂ। ਔਰ ਅੱਜ ਕਈ ਵਾਰ ਇਹ ਹੁੰਦਾ ਹੈ ਕਿ ਵੀ ਇੰਨਾ ਕੁ ਹੌਸਲਾ ਵਧਿਆ ਹੋਇਆ ਇਹਨਾਂ ਦਾ ਕਿ ਇਹਨਾਂ ਨੂੰ, ਨਹੀਂ ਤਾਂ ਮੋਸਟਲੀ ਜਿਹੜੀ ਸਪਾਈਂਗ ਹੁੰਦੀ ਹੈ ਜਾਂ ਜਸੂਸੀ ਹੁੰਦੀ ਖੁਫੀਆ ਪ੍ਰੋਸੈਸ ਹੈ, ਪਰ ਉਹਨਾਂ ਨੂੰ ਲੱਗਦਾ ਵੀ ਇਹ ਸਿੱਖ ਜਿਹੜੇ ਨੇ ਇਹ ਤਾਂ ਬੇਖਸਮੇ ਨੇ, ਇਹਨਾਂ ਦੀ ਆਵਾਜ਼ ਕਿਹਨੇ ਚੁੱਕਣੀ ਹੈ, ਕੌਣ ਹੈ ਇਹਨਾਂ ਦੇ ਲਈ।
ਇਹਨਾਂ ਨੂੰ ਤੁਸੀਂ ਟਾਰਗੇਟ ਕਰਨਾ ਹੈ ਤੇ ਖੁੱਲਮ ਖੁੱਲਾ ਕਰੋ। ਜੀ ਔਰ ਇਹ ਚੌਥੀ ਘਟਨਾ ਜਰਮਨ ਦੇ ਵਿੱਚ। ਹੁਣ ਜਰਮਨ ਇੱਕ ਐਸਾ ਮੁਲਕ ਹੈ, ਜਦੋਂ ਅਸੀਂ ਯੂਰਪ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਸਭ ਤੋਂ ਜ਼ਿਆਦਾ ਸਿੱਖ ਇੰਗਲੈਂਡ ਦੇ ਵਿੱਚ ਨੇ, 1 ਜੀ। ਮਿਲੀਅਨ ਦੇ ਨੇੜੇ ਤੇੜੇ। ਉਸ ਤੋਂ ਬਾਅਦ ਨੰਬਰ 2 ਤੇ ਇਟਲੀ ਹੈ। ਇਟਲੀ ਦੇ ਵਿੱਚ ਕਾਫੀ ਵੱਡੀ ਪੋਪੂਲੇਸ਼ਨ ਹੈ ਸਿੱਖਾਂ ਦੀ, ਜੀ ਔਰ ਹੁਣ ਤਾਂ ਸ਼ਾਇਦ 80-90 ਦੇ ਕਰੀਬ ਗੁਰਦੁਆਰੇ ਨੇ। ਤੀਸਰਾ ਜਰਮਨ ਹੈ। ਜੀ ਸੋ ਕਿਉਂਕਿ ਜਰਮਨ ਦੇ ਵਿੱਚ ਜਰਮਨੀ ਨੇ ਖੁਦ ਆਪਣੀ ਹਿਸਟਰੀ 'ਚ ਆਪਣਾ ਹਿਟਲਰ ਜੰਮਿਆ ਹੋਇਆ ਹੈ, ਔਰ ਉਹਨਾਂ ਨੂੰ ਪਤਾ ਹੈ ਕਿ ਭਾਈ ਉਸ ਸਾਰੇ 'ਚੋਂ ਕੀ ਫਿਰ ਟ੍ਰੈਜੇਡੀ ਮੁਲਕ ਲਈ ਔਰ ਲੋਕਾਂ ਲਈ ਨਿਕਲੀ ਸੀ। ਉਹਨਾਂ ਦੀਆਂ ਏਜੰਸੀਆਂ, ਉਹਨਾਂ ਦਾ ਖੁਫੀਆ ਨੈਟਵਰਕ ਜ਼ਿਆਦਾ ਚੇਤੰਨ ਹੈ, ਜੀ। ਅਲਰਟ ਹੈ। ਅਲਰਟ ਹੈ। ਉਹ ਭਾਰਤੀ ਐਮਬੈਸੀਆਂ, ਕੌਂਸੂਲੇਟਾਂ ਤੇ ਅੱਖ ਰੱਖਦਾ ਹੈ। ਔਰ 3 ਕੇਸ ਉਹਨਾਂ ਨੇ 2014, 2019 ਔਰ 2020 ਚ ਕਿ ਕਿਵੇਂ ਸਪਾਈਂਗ ਸਿੱਖਾਂ ਤੇ ਹੁੰਦੀ ਹੈ, ਉਹ ਉਹਨਾਂ ਨੇ ਕੋਰਟਾਂ 'ਚ ਖੜੇ ਨੇ। ਜੀ ਔਰ ਇਸ ਲਈ ਕਿਤੇ ਨਾ ਕਿਤੇ ਇਹ ਵੀ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਇੱਕ ਪਾਸਿਓਂ ਇਹਨਾਂ ਦੀਆਂ ਐਮਬੈਸੀਆਂ ਰਾਹੀਂ ਜਿਹੜੀ ਇਹ ਜਾਣਕਾਰੀ ਕੌਂਸੂਲੇਟਾਂ ਨੇ ਇਕੱਠੀ ਕਰਦੇ ਸੀ, ਕਿਉਂਕਿ 3 ਕੇਸ ਬਸਟ ਹੋਏ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਵੀ ਕੀਤਾ ਬੀਤੇ, ਅੱਜ ਵੀ ਮੈਂ ਰੈਫਰੈਂਸ ਗੱਲ ਕਰਾਂਗਾ। ਜੀ ਪਰ ਹੁਣ ਇਹਨਾਂ ਨੂੰ ਲੱਗਾ ਕਿ ਵੀ ਬਜਾਏ ਖੁਫੀਆ ਏਜੰਟ ਭਰਤੀ ਕਰਨ ਦੇ, ਕਿਉਂ ਨਾ ਜਿਹੜੀਆਂ ਹਿੰਦੂ ਐਸੋਸੀਏਸ਼ਨਸ ਇੰਡੀਅਨਸ ਦੇ ਨਾਂ ਥੱਲੇ ਨੇ, ਉਹਨਾਂ ਨੂੰ ਇਹ ਟਾਸਕ ਦਿਓ ਕਿ ਉਹ ਸਿੱਖਾਂ ਦੇ ਉੱਤੇ ਜਿਹੜਾ ਉਹ ਡਾਟਾ ਕਲੈਕਟ ਕਰਕੇ ਦੇਣ, ਉਹਨਾਂ ਦੀਆਂ ਜਾਣਕਾਰੀਆਂ ਦੇਣ, ਜੀ ਕੌਣ ਕਿੱਥੇ ਹੈ, ਕੀ ਹੈ। ਔਰ ਇਹ ਕੁਦਰਤੀ ਮੈਂ ਸਮਝਦਾ ਵੀ ਇਹ ਠੀਕ ਹੈ ਕਿ ਵੀ ਜਦੋਂ ਅਸੀਂ ਹਕੂਮਤ ਜਾਂ ਉਹਨਾਂ ਦੀ ਬਹੁ ਗਿਣਤੀ, ਵੱਡ ਗਿਣਤੀ ਦੀ ਗੱਲ ਕਰਦੇ ਹਾਂ, ਬਹੁਤ ਵਾਰ ਉਹੀ ਬੋਲੀ ਬੋਲਦੀ ਹੈ ਵੱਡ ਗਿਣਤੀ ਵੀ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਆਜ਼ਾਦ ਆਵਾਜ਼ਾਂ ਵੀ ਨੇ ਜਿਹੜੀਆਂ ਸੱਚ ਦੀ ਗੱਲ ਕਰਦੀਆਂ। ਔਰ ਫਿਰ ਉਸ ਸਾਰੇ ਚੋਂ ਇਹ ਹੁੰਦਾ ਹੈ ਕਿ ਜਿਹੜਾ ਭਾਂਡਾ ਹੈ ਉਹ ਚਰਾਏ ਦੇ ਵਿੱਚ ਫੁੱਟ ਜਾਂਦਾ ਹੈ। ਜੀ ਮੈਂ ਉਹ 3 ਘਟਨਾਵਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਕਿ ਭਾਈ ਇਹ ਕੀ ਹੈ, ਹੁਣ ਇਹ ਖਬਰ ਜਿਹੜੀ ਅੱਜ ਮੇਨ ਖਬਰ ਬਣੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਇਹ ਹੈ ਕਿ ਇੰਡੀਅਨ ਐਮਬੈਸੀ ਕਲੈਕਟਿੰਗ ਡਾਟਾ ਔਨ ਸਿੱਖਸ ਇਨ ਜਰਮਨੀ ਰੇਜ਼ਿਸ ਡਾਊਟਸ। ਕਿ ਵੀ ਇਹ ਇੰਡੀਅਨ ਐਮਬੈਸੀ ਜਿਹੜੀ ਹੈ, ਔਰ ਇਹ ਖਾਸ ਤੌਰ ਤੇ ਜਿਹੜਾ ਇਨ ਪਲੇਸ ਆਇਆ ਹੈ, ਇਹ ਇਹਨਾਂ ਦਾ ਮੇਨ ਕੌਂਸਲ ਜਨਰਲ ਹੈ ਹੈਮਬਰਗ ਦਾ, ਉਹਦਾ ਨਾਮ ਹੈ ਮਦਨ ਲਾਲ। ਉਹਨੇ ਇੱਕ ਈਮੇਲ ਸ਼ੂਟ ਕੀਤੀ ਸਾਰਿਆਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਇੰਡੀਅਨ ਐਸੋਸੀਏਸ਼ਨ IASH ਨੂੰ ਵੀ ਉਹਨਾਂ ਨੇ ਭੇਜੀ। ਔਰ ਇਹਦੇ 'ਚ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਸਾਨੂੰ ਤੁਸੀਂ ਜਾਣਕਾਰੀ ਦਿਓ ਕਿ ਵੀ ਸਿੱਖਾਂ ਦੇ ਬਾਰੇ, ਕਿ ਵੀ ਇਹਨਾਂ ਦਾ ਨਾਲ ਜਿਹੜਾ ਸੰਬੰਧਿਤ ਡਾਟਾ ਹੈ ਉਹਨਾਂ ਦੀ ਮੈਂ ਐਗਜ਼ੈਕਟ ਦੇਣਾ ਚਾਹੁੰਦਾ ਕਿ ਈਮੇਲ ਕੀ ਸੀ ਜਿਹੜੀ ਇਸ ਐਸੋਸੀਏਸ਼ਨ ਔਰ ਬਹੁਤ ਸਾਰੀਆਂ ਹਿੰਦੂ ਐਸੋਸੀਏਸ਼ਨਸ ਨੂੰ ਗਈ। ਜੀ ਔਰ ਇਹ ਬਿਲਕੁਲ ਐਗਜ਼ੈਕਟ ਕੋਟ ਹੈ। The email read, "The ministry is in process of compiling the data of Sikh diaspora residing in Germany." ਕਿ ਸਾਡੀ ਮਿਨਿਸਟਰੀ ਹੈ ਫੋਰਨ ਅਫੇਅਰਸ ਦੀ, ਇਹਨਾਂ ਨੂੰ ਤਾਕੀਦ ਹੋਏਗੀ, ਕੌਂਸੂਲੇਟ ਨੇ ਅੱਗੋਂ ਕੀਤਾ ਕਿ ਅਸੀਂ ਜਿਹੜੇ ਜਰਮਨੀ ਦੇ ਵਿੱਚ ਸਿੱਖ ਰਹਿੰਦੇ ਨੇ ਉਹਨਾਂ ਦਾ ਡਾਟਾ ਇਕੱਠਾ ਕਰ ਰਹੇ ਹਾਂ। You are kindly requested to compile a list। ਇਹ ਉਹਨਾਂ ਨੂੰ ਐਸੋਸੀਏਸ਼ਨ ਨੂੰ ਕਹਿ ਰਹੇ ਨੇ ਕਿ ਭਾਈ ਤੁਸੀਂ ਉਹਨਾਂ ਸਿੱਖਾਂ ਦੀ ਜਿਹੜੇ ਜਰਮਨ 'ਚ ਨੇ ਇੱਕ ਲਿਸਟ ਕੰਪਾਈਲ ਕਰੋ ਵਿਦ ਦਾ ਨੇਮਸ ਐਂਡ ਐਡਰੈਸਿਸ ਆਫ ਸਿੱਖਸ ਲਿਵਿੰਗ ਇਨ ਯੋਰ ਏਰੀਆ। ਜਿਹੜੇ ਤੁਹਾਡੇ ਇਲਾਕੇ 'ਚ ਸਿੱਖ ਰਹਿੰਦੇ ਨੇ ਉਹਨਾਂ ਦੇ ਨਾਂ ਤੇ ਪਤੇ ਫॉर ਔਨਵਰਡ ਟਰਾਂਸਮਿਸ਼ਨ ਟੂ ਦਾ ਮਿਨਿਸਟਰੀ, ਤਾਂ ਕਿ ਇਹਨੂੰ ਅਸੀਂ ਅੱਗੇ ਪਿੱਛੇ ਭੇਜ ਸਕੀਏ। ਜੀ We would appreciate if you could accord high priority to the above list। ਕਿ ਵੀ ਇਹ ਜਿਹੜਾ ਕੰਮ ਹੈ ਇਹਨੂੰ ਟੌਪ ਪ੍ਰਾਇੋਰਟੀ ਤੇ ਕਰੋ, ਬਾਕੀ ਸਾਰੇ ਕੰਮ ਛੱਡੋ, ਪਹਿਲਾਂ ਜਿਹੜੇ ਤੁਹਾਡੇ ਇਲਾਕੇ 'ਚ ਸਿੱਖ ਰਹਿੰਦੇ ਨੇ ਉਹਨਾਂ ਦੇ ਨਾਂ ਪਤੇ ਇਹ ਸਾਰਾ ਡਾਟਾ ਕਲੈਕਟ ਕਰੋ ਐਂਡ ਈਮੇਲ ਦਾ ਸੇਮ ਟੂ ਅਸ ਲੇਟੈਸਟ ਬਾਈ 21 ਅਕਤੂਬਰ 2020। ਜੀ ਕਿ 21 ਅਕਤੂਬਰ ਤੱਕ ਇਹ, ਕਿਉਂਕਿ ਪਿਛਲੇ ਹਫਤੇ ਦੀ ਇਹ ਹੋਏਗੀ, ਉਹਨਾਂ ਨੇ ਕਿ ਜੀ ਤੁਸੀਂ ਦਵਾ ਦਵ ਕਰੋ, ਸਾਨੂੰ ਮਿਨਿਸਟਰੀ ਤੋਂ ਹਦਾਇਤਾਂ ਨੇ ਔਰ ਤੁਸੀਂ ਇਹ 21 ਅਕਤੂਬਰ ਤੱਕ ਸਾਨੂੰ ਇਹ ਕਰੋ। ਹੁਣ ਇਹ ਜਦੋਂ ਸਾਰੇ ਪਾਸੇ ਗਈ ਤੇ ਇੱਕ ਜਿਹੜੀ ਹੈ ਬੀਬੀ ਹੈ ਡਾਕਟਰ ਰਿਤੰਬਰਾ ਮਨੂਵੀ, ਇਹ ਰਿਸਰਚਰ ਹੈ ਗ੍ਰੋਨੀਗੰਜ, ਉਹਨੇ ਨਾਲ ਦੀ ਨਾਲ ਟਵੀਟ ਕੀਤਾ ਔਰ ਉਹਨੇ ਕੁਐਸਚਨ ਕੀਤਾ ਕੌਂਸੂਲੇਟ ਦੇ ਮੂਵ ਨੂੰ ਕਿ ਕਲੈਕਟ ਡੇਟਾ। ਉਹਨਾਂ ਨੇ ਕਿਹਾ ਡਾਕਟਰ ਰਿਤੰਬਰਾ ਮਨੂਵੀ, a researcher and Groningen, in a thread of tweets questioned the consulate's move to collect data without the consent of the people concerned। ਤੁਸੀਂ ਤਾਂ ਇੱਥੇ ਕਿਸੇ ਤੋਂ ਕਿਸੇ ਦਾ ਨਾਂ ਨਹੀਂ ਪੁੱਛ ਸਕਦੇ। ਜੀ
ਸੋਸ਼ਲ ਸਿਕਿਉਰਿਟੀ ਜਾਂ ਦੂਜੀ ਤਾਂ ਬਾਅਦ ਦੀ ਗੱਲ ਹੈ, ਐਡਰੈਸ ਤਾਂ ਬਾਅਦ ਦੀ ਗੱਲ ਹੈ। ਉਹਨੇ ਕਿਹਾ ਵੀ ਤੁਸੀਂ ਉਹਨਾਂ ਲੋਕਾਂ ਦਾ, ਸਿੱਖਾਂ ਦਾ ਡਾਟਾ ਇਕੱਠਾ ਕਰਨਾ ਚਾਹੁੰਦੇ ਹੋ ਉਹਨਾਂ ਦੀ ਕੰਸੈਂਟ ਤੋਂ ਬਿਨਾਂ। ਔਰ ਉਹਨੇ ਇਹ ਲਿਖਿਆ, ਉਹਦੀ ਐਗਜ਼ੈਕਟ ਕੋਟ ਹੈ, ਸ਼ੀ ਰੋਟ, why is the information of Sikh diaspora being collected without a proper consent of those whose information is being collected? ਵੀ ਤੁਸੀਂ ਉਹਨਾਂ ਦੀ ਜਾਣਕਾਰੀ ਇਕੱਠੀ ਕਰ ਰਹੇ ਹੋ ਬਿਨਾਂ ਉਹਨਾਂ ਦੀ ਕੰਸੈਂਟ ਲਏ। Why have the CGI not invited the Sikh diaspora to furnish their information instead of asking others to collect a list of names and addresses? ਜੇ ਤੁਸੀਂ ਸਿੱਖਾਂ ਨੂੰ ਕਿਉਂ ਨਹੀਂ ਪੁੱਛਿਆ ਕਿ ਭਾਈ ਜੇ ਤੁਹਾਡਾ ਕੋਈ ਮਕਸਦ ਹੈ ਵੀ ਲਿਆਓ ਤੁਸੀਂ ਆਪਣਾ ਡਾਟਾ, ਤੁਸੀਂ ਦੂਸਰਿਆਂ, ਇਹ ਤਾਂ ਸਪਾਈਂਗ ਹੋ ਗਏ। ਉਹਨੇ ਕਿਹਾ ਵੀ ਇਹ that is not done. She also questioned in one tweet about the protocol of protecting the data that is being collected by the government. ਤੁਹਾਡਾ protocol ਕਿਉਂ? ਉਹਨੇ ਕਿਹਾ what is the data protection protocol and towards what end this data will be used? ਤੁਸੀਂ ਕਿਉਂ ਇਕੱਠਾ ਕਰ ਰਹੇ ਹੋ, ਇਹ ਕਿੱਥੇ ਇਸਤੇਮਾਲ ਕਰੋਗੇ? I am really curious, as a resident of Europe for almost a decade, I am aware that GDPR prevents such kind of personal data collection without consent. So why is consulate doing this? ਉਹਨੇ ਕਿਹਾ ਜੀ ਜਰਮਨੀ, ਜਿਹੜਾ ਜਰਮਨ ਦਾ ਕਾਨੂੰਨ ਹੈ, ਅਗੇਂਸਟ ਦਾ ਲਾਅ ਹੈ, ਤੁਸੀਂ ਇਹ ਕਰ ਰਹੇ ਹੋ। ਮੈਂ 10 ਸਾਲ ਤੋਂ ਇੱਥੇ ਰਹਿੰਦੀ ਹਾਂ, ਤੁਸੀਂ ਇਹ ਕਿਵੇਂ ਇਕੱਠਾ ਕਰ ਸਕਦੇ? ਹੁਣ ਇਸ ਸਾਰੇ ਨੇ ਵਕਤ ਪਾ ਦਿੱਤਾ ਕਿਉਂਕਿ ਗੱਲ ਜਿਹੜੀ ਹੈ ਬਾਹਰ ਆ ਗਈ। ਪਰ ਤੁਸੀਂ ਇਹਨਾਂ ਦੀ ਡੇਅਰ ਡੈਵਲਰੀ ਦੇਖੋ ਕਿ ਕਿਸ ਹੱਦ ਤੱਕ ਜਾ ਕੇ ਕਰ ਰਹੇ ਨੇ। ਔਰ ਇਸ ਤੋਂ ਬਾਅਦ ਜਿਹੜੀ ਗਵਰਨਮੈਂਟ ਆਫ ਇੰਡੀਆ ਹੈ ਉਹ ਬੜੀ ਇੱਕਦਮ ਜਿਹੜੀ ਹੈ ਪ੍ਰੋਟੈਕਟਿਵ ਮੋਡ ਦੇ ਵਿੱਚ ਆਈ। ਔਰ ਉਹਨਾਂ ਨੇ ਕਿਹਾ ਨਾ 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 ਨਾ, ਬਲੋਨ ਆਊਟ ਆਫ ਪ੍ਰਪੋਰਸ਼ਨ, ਇਹ ਐਵੇਂ ਕਹਾਣੀ ਨੂੰ ਲੋੜ ਤੋਂ ਵੱਧ ਤੁਸੀਂ ਉਭਾਰ ਦਿੱਤਾ। ਅਸੀਂ ਤਾਂ ਸਿੱਖਾਂ ਦਾ ਭਲਾ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਜਿਹੜਾ ਸਾਡਾ ਰੀਚ ਆਊਟ ਐਫਰਟ ਹੈ ਇੰਡੀਅਨ ਗਵਰਨਮੈਂਟ ਟੁਵਰਡਸ ਦ ਸਿੱਖ ਡਾਇਸਪੋਰਾ, as there have been complaints with regard to prosecution of Sikh minorities in some country, hence the government's effort was to identify embassies with substantial। ਵੀ ਅਸੀਂ ਤਾਂ ਇਹ ਸੀ ਕਿ ਸਿੱਖਾਂ ਦੇ ਉੱਤੇ ਬੜਾ ਜ਼ੁਲਮ ਹੋ ਰਿਹਾ ਬਾਹਰ, ਔਰ ਅਸੀਂ ਤਾਂ ਉਹਨਾਂ ਦੇ ਭਲੇ ਲਈ ਦੇਖੋ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਹੈ, ਇੱਕ ਤਾਂ ਤੁਸੀਂ ਉੱਥੇ ਕਰ ਰਹੇ ਹੋ, ਉਹ ਤੁਹਾਡੇ ਜ਼ੁਲਮ ਤੋਂ ਦੌੜ ਕੇ ਇੱਥੇ ਆਏ ਨੇ, ਕੋਈ ਨੇ ਅਸਾਈਲਮ ਲਈ ਹੈ, ਕੋਈ ਹੋਰ ਢੰਗ ਤਰੀਕੇ ਅਪਣਾਏ ਨੇ, ਇੱਥੇ ਤੁਸੀਂ ਉਹਨਾਂ ਦਾ ਜੀਣਾ ਹਰਾਮ ਕੀਤਾ ਹੈ। ਹੁਣ ਤੁਸੀਂ ਰੰਗੇ ਹੱਥੀ ਫੜੇ ਗਏ ਹੋ ਕਿ ਭਾਈ ਤੁਸੀਂ ਜਿਨ੍ਹਾਂ ਦਾ ਡਾਟਾ, ਉਹਨਾਂ ਨੂੰ ਹੀ ਪੁੱਛ ਲਓ। ਉਹਨੇ ਬਿਲਕੁਲ ਠੀਕ ਡਾਕਟਰ ਰਿਤਬਰਾ ਨੇ ਕਿਹਾ ਕਿ ਵੀ ਇਹ ਕੀ ਕੰਮ ਹੈ ਬਈ, ਔਰ ਉਹਨੂੰ ਇੱਕਦਮ ਜਿਹੜੇ ਨੇ ਡਿਫੈਂਸਿਵ ਮੋਡ 'ਚ ਨੇ। ਔਰ ਉਹ ਕਹਿ ਰਹੀ ਹੈ ਇੰਡੀਅਨ ਐਕਸਟਰਨਲ ਅਫੇਅਰ ਮਿਨਿਸਟਰੀ, ਇਟ ਇਜ਼ ਰਿਗਰੈਟੇਬਲ, ਸੈਡ ਐਂਡ ਅਨਫੋਰਚੂਨੇਟ that the issue has been blown out of proportion unnecessarily to ignite sentiments of the diaspora। ਇਹ ਤੁਸੀਂ ਦੇਖੋ ਕਿ ਭਾਈ ਕਿਸ ਹੱਦ ਤੱਕ ਹੈ। ਔਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾ ਕੇਸ ਜਿਹੜਾ ਇਹਨਾਂ ਦੀ ਸਪਾਈਂਗ ਦਾ ਸੀ 2014 ਚ, a Sikh man was convicted and sentenced to 9-month jail in Germany for spying on Sikhs there। 2014 6 ਸਾਲ ਪਹਿਲਾਂ ਇੱਕ ਜਿਹੜਾ ਉਹਨਾਂ ਨੇ ਰਿਕਰੂਟ ਕੀਤਾ ਸੀ ਐਵੇਂ ਸਿੱਖਾਂ ਤੇ, ਉਹਦੀ 9 ਮਹੀਨੇ ਦੀ ਉਹਨੂੰ ਸਜ਼ਾ ਹੋਈ ਸੀ। ਫਿਰ ਦਸੰਬਰ 2019 ਦੇ ਵਿੱਚ ਜਿਹੜਾ ਉਹਨਾਂ ਨੇ 2014 ਚ ਕਨਵਿਕਸ਼ਨ ਹੋਈ। the same Frankfurt court had convicted ਇਹ ਜਿਹੜਾ ਉਹਨਾਂ ਨੇ 2019 ਅਕੋਰਡਿੰਗ ਟੂ PTI ਰਿਪੋਰਟ ਇਨ 2019 ਜਿਹੜਾ ਇਸ ਦੇ ਵਿੱਚ ਉਹਨਾਂ ਨੇ ਇੱਕ ਕਨਵਿਕਸ਼ਨ ਦਸੰਬਰ 2019 ਦੇ ਵਿੱਚ ਹੋਈ। ਫਿਰ ਹੁਣ ਅਗਸਤ 2020 ਚ, ਇਨ ਅਗਸਤ 2020 a third case of its kind was reported in Germany where a Sikh man was facing trial in Frankfurt court for allegedly spying on Sikhs and Kashmiris for external intelligence agency research and analysis wing। So 2014, 2019 ਔਰ 2020 ਔਰ ਇਹਨਾਂ 'ਚ ਕਨਵਿਕਸ਼ਨ ਹੋ ਚੁੱਕੀ ਹੈ। ਔਰ ਹੁਣ ਇਹ ਓਪਨ ਸਪਾਈਂਗ ਜਿਹਦੇ 'ਚ ਕਿ ਸਾਰੀਆਂ ਹਿੰਦੂ ਆਰਗੇਨਾਈਜੇਸ਼ਨਸ ਨੂੰ ਇਸ ਕੰਮ ਤੇ ਲਾਇਆ ਹੋਇਆ। ਜੇ ਜਰਮਨੀ 'ਚ ਇਹ ਹੋ ਰਿਹਾ ਤੇ ਅੰਦਾਜ਼ਾ ਲਾਓ ਵੀ ਇੱਥੇ ਕੀ ਹੋ ਰਿਹਾ ਹੋਏਗਾ, ਕੈਨੇਡਾ 'ਚ ਕੀ ਹੋ ਰਿਹਾ। ਸੋ ਜਿਹੜਾ 5 ਮਿਲੀਅਨ ਸਿੱਖ ਡਾਇਸਪੋਰਾ ਹੈ ਉਹ ਉਹਨਾਂ ਦੀ ਰਡਾਰ ਸਕਰੀਨ ਤੇ ਹੈ। ਉਹ ਤੁਹਾਨੂੰ ਇੱਥੇ ਵੀ ਜਿਹੜਾ ਆਜ਼ਾਦੀ ਨਾਲ ਸਾਹ ਨਹੀਂ ਲੈਣ ਦੇਣਾ ਚਾਹੁੰਦੇ। ਇਸ ਲਈ ਅੱਜ ਜਦੋਂ ਅਸੀਂ 127 ਸਾਲ ਪਹਿਲਾਂ ਮਹਾਰਾਜਾ ਦਲੀਪ ਸਿੰਘ ਦੇ ਰੁਖਸਤ ਹੋਣ ਦੀ ਗੱਲ ਕਰ ਰਹੇ ਹਾਂ ਤੇ ਇਹ ਗੁਲਾਮੀ ਦੀ ਕਹਾਣੀ ਜਿਹੜੀ ਲਗਾਤਾਰਤਾ ਦੇ ਨਾਲ ਅੱਗੇ ਤੁਰੀ ਜਾਂਦੀ ਹੈ, ਇਹ ਸਾਨੂੰ
ਮੈਸੇਜ ਵੀ ਦੇ ਰਹੀ ਹੈ ਕਿ ਖਾਲਸਾ ਜੀ ਗੁਲਾਮੀ ਦੇ ਸੰਗਲ ਕੱਟੋ ਜੀ ਔਰ ਗੁਲਾਮੀ ਹੁੰਦੀ ਹੈ ਔਰ ਹਰ ਬਿਮਾਰੀ ਜੋ ਅਸੀਂ ਉੱਥੇ ਦੇਖ ਰਹੇ ਹਾਂ ਉਸ ਦੀ ਜੜ ਗੁਲਾਮੀ ਦੇ ਵਿੱਚ ਹੈ ਔਰ ਖਾਲਸਾ ਤਾਂ ਜਨਮ ਤੋਂ ਹੀ ਆਜ਼ਾਦ ਹੈ। ਅਸੀਂ ਉਸ ਆਜ਼ਾਦ ਫਿਜ਼ਾ ਦੇ ਪੰਛੀ ਹੈ। ਸਾਡੇ ਨੀਲੇ ਦੇ ਸ਼ਾਹ ਸਵਾਰ ਜਿਸ ਦਾ ਨੀਲਾ ਘੋੜਾ ਬਾਜ, ਇਹ ਆਕਾਸ਼ 'ਚ ਉਡਾਰੀਆਂ ਲਾਉਣ ਵਾਲੇ ਜਿਹਦਾ ਨਾਂ ਸਿੰਘ, ਜੀ ਸਾਵਰਨ, ਜਿਵੇਂ ਜੰਗਲ ਦਾ ਬਾਦਸ਼ਾਹ ਸ਼ੇਰ ਹੁੰਦਾ ਹੈ, ਇਵੇਂ ਖਾਲਸਾ ਬਾਦਸ਼ਾਹ ਜਾਂ ਬਾਗੀ। ਸਾਡਾ ਤਾਂ ਟਾਈਟਲ ਹੀ ਇਹ ਹੈ, ਸਿੰਘ ਸਾਵਰਨ ਹੈ। ਔਰ ਜਿਹੜਾ ਸਾਡੀ ਪ੍ਰੋਗਰਾਮਿੰਗ ਹੀ ਇਹ ਹੈ ਕਿ ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ, ਜੀ ਵਿਚਾਲਾ ਤਾਂ ਕੋਈ ਰਸਤਾ ਹੀ ਨਹੀਂ ਹੈ। ਬਿਲਕੁਲ। ਸੋ ਅੱਜ ਜਿੱਥੇ ਅਸੀਂ ਗੁਲਾਮੀ ਦੀ ਗੱਲ ਕੀਤੀ, ਉਸ ਟ੍ਰੈਜਡੀ ਦੀ, ਦਲੀਪ ਸਿੰਘ ਮਹਾਰਾਣੀ ਜਿੰਦਾ, ਉਸ ਦੀ ਗੱਲ ਕੀਤੀ, ਅਸਲ 'ਚ ਉਸ ਗੱਲ ਦੇ ਬਹਾਨੇ ਨਾਲ ਅਸੀਂ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਕਰ ਰਹੇ ਹਾਂ, ਬਿਲਕੁਲ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੱਥ ਲੈਣੇ ਬ੍ਰੇਕ ਪਈ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।